अस्सलाम वालेकुम। अच्छा जी, पाकिस्तान दियां मशहूर टिकटॉकरां जन्नत मिर्ज़ा, अलिशबा मिर्ज़ा, सहर मिर्ज़ा फैसलाबाद ਦੇ ਚਨਾਬ ਕਲੱਬ ਦੇ ਵਿੱਚ ਨਹੀਂ ਵੜ ਸਕਦੀਆਂ। ਵਜ੍ਹਾ ਕੀ ਬਣੀ ਹੈ ਇਹ ਜਨਾਬ ਦੱਸਣ ਵਾਸਤੇ ਇੱਥੇ ਹਾਜ਼ਰ ਹੋਇਆ ਵਾਂ। ਕਿਹੜੀਆਂ ਮਸ਼ਹੂਰ ਟਿਕਟੌਕਰਾਂ ਜਿਨ੍ਹਾਂ ਨੂੰ ਲੋਕ ਆਪਣੇ ਕੋਲ ਬੁਲਾਉਣ ਵਾਸਤੇ ਕਿਸੇ ਈਵੈਂਟ ਵਾਸਤੇ ਲੱਖਾਂ ਰੁਪਇਆ ਖਰਚ ਕਰ ਦਿੰਦੇ ਆ, ਲੇਕਿਨ ਸਾਡੇ ਫੈਸਲਾਬਾਦ ਦਾ ਚਨਾਬ ਕਲੱਬ ਉਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਅੰਦਰ ਵੜਨਾ ਹੀ ਨਹੀਂ, ਤੁਹਾਡੇ ਤੇ ਪਾਬੰਦੀ ਲੱਗ ਗਈ ਆ। ਤੁਸੀਂ ਅੰਦਰ ਨਾ ਕਿਸੇ ਦੇ ਨਾਲ ਮਹਿਮਾਨ ਆ ਸਕਦੇ ਹੋ, ਨਾ ਇਹਦੇ ਚਨਾਬ ਕਲੱਬ ਦੇ ਮੈਂਬਰ ਬਣ ਕੇ ਆ ਜਾਂਦੇ ਹੋ। ਹੁਣ ਤੁਹਾਨੂੰ ਵਜ੍ਹਾ ਦੱਸਦੇ ਹੋਇਆ ਕੀ ਆ। ਥੋੜ੍ਹੇ ਦਿਨ ਪਿੱਛੇ ਚਲੇ ਜਾਈਏ ਤੇ ਚਨਾਬ ਕਲੱਬ ਦੇ ਵਿੱਚ ਇੱਕ ਲੜਾਈ ਹੋਈ ਸੀ, ਜਿਹਦੇ ਵਿੱਚ ਇੱਕ ਜੁਡੀਸ਼ੀਅਲ ਅਫੀਸਰ ਔਰ ਇੱਕ ਸੀਨੀਅਰ ਮੈਂਬਰ ਨੇ ਇੱਕ ਦੂਜੇ ਦੀ ਖੂਬ ਤਵਾਜ਼ਾ ਕੀਤੀ ਸੀ। ਇੱਕ ਕੋ ਸਿੱਕਾ ਸੀਗਾ ਤੇ ਦੂਸਰੇ ਕੋ ਜ਼ੁਬਾਨ ਸੀਗੀ। ਇੱਕ ਦਾ ਸਿੱਕਾ ਚੱਲਿਆ ਤੇ ਦੂਸਰੇ ਦੀ ਜ਼ੁਬਾਨ ਚੱਲੀ। ਖੈਰ ਜੀ, ਉਸ ਟਾਈਮ ਜਦੋਂ ਮੀਡੀਆ ਦੇ ਉੱਪਰ ਲਾਲਾ ਲਾਲਾ ਹੋਈ, ਤੁਹਾਨੂੰ ਪਤਾ ਫਿਰ ਲਾਲਾ ਲਾਲਾ ਤੋਂ ਅਸੀਂ ਪਿੱਛੇ ਤਾਂ ਨਹੀਂ ਰਹਿ ਸਕਦੇ। ਸਾਡੇ ਕੋਲ ਵੀ ਜਿੰਨੀ ਕੋਈ ਓਨੀ ਕੈਸੀ ਵੀ ਕੀਤੀ। ਉਦੋਂ ਚਨਾਬ ਕਲੱਬ ਦੀ ਇੰਤਜ਼ਾਮੀਆ ਨੇ ਉਹਨਾਂ ਦੋਨਾਂ ਬੰਦਿਆਂ ਦੀ ਮੈਂਬਰਸ਼ਿਪ ਸਾਰੀ ਉਮਰ ਵਾਸਤੇ ਜਿਹੜੀ ਸੀ ਨਾ ਉਹ ਖ਼ਤਮ ਕਰ ਦਿੱਤੀ। ਉਹਨਾਂ ਨੇ ਕਿਹਾ ਜੀ ਤੁਸੀਂ ਹੁਣ ਇੱਥੇ ਵੜਨਾ ਹੀ ਨਹੀਂ। ਉਹ ਫਿਰ ਉਹਦੇ ਖੋਜ ਦੇ ਵਿੱਚ ਲੱਗੇ ਰਹੇ ਕਿ ਇਹ ਗੱਲ ਕੀ ਹੋਈ ਆ, ਬਾਤ ਕੀ ਹੋਈ ਆ। ਉੱਥੋਂ ਪਤਾ ਇਹ ਲੱਗਾ ਕਿ ਜਿਹੜੀ ਵੀਡੀਓ ਵਾਇਰਲ ਕੀਤੀ ਗਈ ਸੀ, ਜਿਹੜੀ ਉਹ ਵੀਡੀਓ ਬਣੀ ਸੀਗੀ, ਉਹ ਜਨਾਬੇ ਅਲੀ ਟਿਕਟੌਕਰ ਜੰਨਤ ਮਿਰਜ਼ਾ, ਟਿਕਟੌਕਰ ਅਲਿਸ਼ਬਾ ਮਿਰਜ਼ਾ, ਟਿਕਟੌਕਰ सहर मिर्ज़ा इन्हां दे वालदे मोहतरम जनाब मिर्ज़ा अंजम कमाल साहब दे मोबाइल तो बन के सोशल मीडिया की जीनत बनी सी। ਉਹਨਾਂ ਦੇ ਮੋਬਾਈਲ ਦੇ ਕਲਿੱਪ ਵਾਇਰਲ ਹੋਏ ਸੀ। ਉੱਥੇ CCTV ਕੈਮਰੇ ਵੀ ਲੱਗੇ ਆ। ਚਨਾਬ ਕਲੱਬ ਇੱਕ ਵੱਡਾ ਸਾਰਾ ਕਲੱਬ ਆ, ਉਹ ਕੋਈ ਨਿੱਕਾ ਜਿਹਾ ਨਹੀਂ ਹੈਗਾ। ਉਹਨਾਂ ਨੇ ਜੋ CCTV ਕੈਮਰੇ ਜ਼ੂਮ ਕਰ ਕਰਕੇ ਦੇਖੇ ਨਾ, ਤੇ ਮਿਰਜ਼ਾ ਸਾਹਿਬ ਇੰਜ ਮੋਬਾਈਲ ਫੜ ਕੇ ਤੇ ਇੰਜ ਕਰਕੇ ਨਾ ਵੀਡੀਓ ਬਣਾਉਂਦੇ ਨਜ਼ਰ ਆਉਂਦੇ ਸੀ। ਖੈਰ, ਮਿਰਜ਼ਾ ਅੰਜਮ ਕਮਾਲ ਦੇ ਬਾਰੇ ਦੇ ਵਿੱਚ ਕੋਈ ਬੰਦਾ ਵੀ ਕਿਸੇ ਕਿਸਮ ਦਾ ਗਲਤ ਖਿਆਲ ਨਹੀਂ ਰੱਖਦਾ। ਉਹ ਇੱਕ ਇਮਾਨਦਾਰ ਪੁਲਿਸ ਅਫੀਸਰ ਨੇ, ਆਪਣੀ ਡਿਊਟੀ ਮੁਕੰਮਲ ਇਮਾਨਦਾਰੀ ਨਾਲ ਕਰਦੇ ਨੇ। ਲੇਕਿਨ ਉਹਨਾਂ ਦਾ ਵੀਡੀਓ ਬਣਾਉਣ ਵਾਲਾ ਐਕਟ ਚਨਾਬ ਕਲੱਬ ਦੀ ਇੰਤਜ਼ਾਮੀਆ ਨੂੰ ਬਿਲਕੁਲ ਬੁਰਾ ਲੱਗਾ ਹੋਏਗਾ, ਔਰ ਲੱਗਣਾ ਵੀ ਚਾਹੀਦਾ ਵਾ। ਉਹਨਾਂ ਦੇ ਅੰਦਰ ਦਾ ਮਾਮਲਾ ਸੀਗਾ, ਉਹ ਅੰਦਰ ਬਹਿ ਕੇ ਇਹਨੂੰ ਸਾਲਵ ਕਰ ਲੈਂਦੇ ਤੇ ਜ਼ਿਆਦਾ ਬਿਹਤਰ ਸੀਗਾ। ਮਿਰਜ਼ਾ ਸਾਹਿਬ ਨੇ ਇਹ ਵੀਡੀਓ ਬਣਾਈ ਤਾਂ ਸ਼ਾਇਦ ਇਸ ਤੋਂ ਹੋਏਗੀ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਚਨਾਬ ਕਲੱਬ ਦੇ ਵਿੱਚ ਸਾਡੇ ਵੀ ਬੱਚੇ ਜਾਂਦੇ ਆ, ਤੁਹਾਡੇ ਵੀ ਬੱਚੇ ਜਾਂਦੇ ਆ। ਇਹ ਬੱਚੇ ਇੱਥੋਂ ਕੀ ਸਬਕ ਸਿੱਖਦੇ ਪਏ ਆ ਕਿ ਤੇਰੀ ਮਾਂ ਦਾ ਫਲਾਂ, ਤੇਰੇ ਪਿਓ ਦਾ ਫਲਾਂ, ਤੇਰੀ ਧੀ ਦਾ ਫਲਾਂ, ਤੇਰਾ ਉੱਥੇ ਫਲਾਂ ਤੇ ਫਲਾਂ। ਮਤਲਬ ਅਸੀਂ ਉੱਥੇ ਕਰਨ ਕੀ ਜਾਂਦੇ ਆ, ਸਿੱਖਦੇ ਕੀ ਪਏ ਆ। ਇਸ ਵਾਸਤੇ ਮਿਰਜ਼ਾ ਸਾਹਿਬ ਨੇ ਮੇਰੇ ਅੰਦਾਜ਼ੇ ਦੇ ਮੁਤਾਬਕ ਇਹ ਵੀਡੀਓ ਬਣਾਈ ਹੋਏਗੀ। ਲੇਕਿਨ ਇਹ ਵੀਡੀਓ ਇਸ ਟਾਈਮ ਮਿਰਜ਼ਾ ਸਾਹਿਬ ਦੇ ਗੱਲ ਦੇ ਵਿੱਚ, ਇੱਕ ਮਿੰਟ ਠਹਿਰਨਾ, ਇਹ ਜਿਹੜਾ ਬਟਨ ਬੰਦ ਕਰ ਲਈਏ, ਜਿਵੇਂ ਐਵੇਂ ਘੋਟੂ ਨਹੀਂ ਆ ਜਾਂਦਾ, ਇੰਜ ਕਰਕੇ ਘੋਟੂ ਦੀ ਤਰ੍ਹਾਂ ਆਈ ਹੋਈ ਆ। ਉਹਨਾਂ ਨੇ ਕਿਹਾ ਜੀ ਮਿਰਜ਼ਾ ਸਾਹਿਬ, ਨਾ ਤੁਸੀਂ ਅੱਜ ਤੋਂ ਬਾਅਦ ਚਨਾਬ ਕਲੱਬ ਦੇ ਵਿੱਚ ਵੜਨਾ ਵਾ, ਨਾ ਤੁਹਾਡੀ ਫੈਮਿਲੀ ਨੇ ਵੜਨਾ ਵਾ, ਤੇ ਤੁਹਾਡੀ ਫੈਮਿਲੀ ਦੇ ਮੈਂਬਰ ਕਿਸੇ ਹੋਰ ਮੈਂਬਰ ਦੇ ਨਾਲ ਐਜ਼ ਏ ਮਹਿਮਾਨ ਵੀ ਇੱਥੇ ਨਹੀਂ ਆ ਸਕਦੇ ਉਨੀ ਦੇਰ ਤੱਕ, ਜਿੰਨੀ ਦੇਰ ਤੱਕ ਅਸੀਂ ਇਹਦੀ ਮੁਕੰਮਲ ਇਨਕੁਆਇਰੀ ਨਹੀਂ ਕਰ ਸਕਦੇ। ਕੱਲ੍ਹ ਯਾਨੀ ਕਿ 29 ਤਾਰੀਖ ਨੂੰ 3 ਵਜੇ ਦੁਪਹਿਰੇ ਮਿਰਜ਼ਾ ਸਾਹਿਬ ਨੂੰ ਕਿਹਾ ਕਿ ਤੁਸੀਂ ਆਪਣਾ ਜਵਾਬ ਜਿਹੜਾ ਵਾ ਜਮ੍ਹਾਂ ਕਰਵਾਓ ਕਿ ਤੁਸੀਂ ਇਹ ਵੀਡੀਓ ਕਿਉਂ ਬਣਾਈ, ਕੀ ਹੋਇਆ ਕੀ ਨਹੀਂ। ਤੁਹਾਨੂੰ ਥੋੜ੍ਹੀ ਜਿਹੀ ਹੋਰ ਸਟੋਰੀ ਸੁਣਾ ਦਿਆਂ ਕਿ ਜਿਹੜੇ ਉਹ ਬਾਬਾ ਜੀ ਉਹਦੇ 'ਚ ਲੜਦੇ ਨਜ਼ਰ ਆ ਰਹੇ ਆ, ਉਹਨਾਂ ਦੀ ਮਿਰਜ਼ਾ ਅੰਜਮ ਕਮਾਲ ਸਾਹਿਬ ਦੇ ਨਾਲ ਵੀ ਤਲਕ ਕਲਾਮੀ ਹੋਈ ਸੀ। ਮੇਰੇ ਖਿਆਲ ਦੇ ਮੁਤਾਬਕ, ਮੇਰੀ ਨਾਕਸ ਅਕਲ ਦੇ ਮੁਤਾਬਕ ਇਹ ਹੋ ਸਕਦਾ ਵਾ ਕਿ ਬਾਬਾ ਜੀ ਕਿਉਂਕਿ ਹਟ ਨਹੀਂ ਰਹੇ ਸੀਗੇ ਲੜਨ ਤੋਂ, ਗਾਲਾਂ ਕੱਢਣ ਤੋਂ, ਉਹਨਾਂ ਨੇ ਕਿਹਾ ਕਿ ਚਲੋ ਵੀਡੀਓ ਕਲਿੱਪ ਬਣਾ ਕੇ ਤੇ ਮਹਿਫੂਜ਼ ਕਰ ਲਵਾਂ। ਉਹ ਕਿਸ ਤਰੀਕੇ ਨਾਲ ਵਾਇਰਲ ਹੋ ਗਿਆ, ਕਿਉਂ ਵਾਇਰਲ ਹੋ ਗਿਆ, ਇਹਦੇ ਬਾਰੇ ਦੇ ਵਿੱਚ ਮਿਰਜ਼ਾ ਅੰਜਮ ਕਮਾਲ ਹੀ ਸਹੀ ਦੱਸ ਸਕਦੇ ਆ। ਤੇ ਉਹਨਾਂ ਨੇ ਕੱਲ੍ਹ ਆ ਕੇ ਉੱਥੇ ਦੱਸ ਵੀ ਦੇਣਾ ਵਾ। ਚਨਾਬ ਕਲੱਬ ਇੰਤਜ਼ਾਮੀਆ ਦਾ ਕਹਿਣਾ ਵਾ ਕਿ ਡਿਪਟੀ ਕਮਿਸ਼ਨਰ ਫੈਸਲਾਬਾਦ, ਕਿਉਂਕਿ ਸਦਰ ਨੇ ਚਨਾਬ ਕਲੱਬ ਦੇ, ਉਹਨਾਂ ਦੇ ਕਹਿਣ ਦੇ ਉੱਪਰ ਅਸੀਂ ਆ ਕਦਮ ਚੱਕਿਆ ਵਾ। ਅਗਰ ਤੁਸੀਂ ਇਹਦੇ ਬਾਰੇ ਦੇ ਵਿੱਚ ਚਨਾਬ ਕਲੱਬ ਦੀ ਇੰਤਜ਼ਾਮੀਆ ਨੂੰ ਮੁਤਮਿਨ ਨਾ ਕਰ ਸਕੇ ਤੇ ਫਿਰ ਸਾਰੀ ਉਮਰ ਵਾਸਤੇ ਨਾ ਤੁਸੀਂ ਚਨਾਬ ਕਲੱਬ ਵੜੋਗੇ, ਨਾ ਜੰਨਤ ਮਿਰਜ਼ਾ ਵੜੇਗੀ, ਨਾ ਅਲਿਸ਼ਬਾ ਮਿਰਜ਼ਾ ਵੜੇਗੀ, ਨਾ ਸਾਹਿਰ ਮਿਰਜ਼ਾ ਵੜੇਗੀ, ਤੇ ਫਿਰ ਕੋਈ ਵੀ ਨਹੀਂ ਵੜੇਗਾ। ਜ਼ਾਹਰੀ ਬਾਤ ਹੈ, ਜੇ ਇਹਨਾਂ ਨੇ ਨਹੀਂ ਆਉਣਾ ਤੇ ਬਾਕੀਆਂ ਨੇ ਕੀ ਲੈਣ ਜਾਣਾ ਵਾ। ਬਹੁਤ ਸ਼ੁਕਰੀਆ ਤੁਹਾਡਾ।